ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਨਿੱਘਾ ਸਵਾਗਤ ਹੈ। ਅੱਜ ਦੇ ਅਹਿਮ ਇਸ਼ੂਜ਼ ਤੋਂ ਬਾਅਦ ਹੁਣ ਆਪਾਂ ਗੱਲਬਾਤ ਕਰਾਂਗੇ ਰੂਹ ਦੀ ਖੁਰਾਕ ਗੁਰਬਾਣੀ ਵਿਚਾਰਾਂ ਦੀਆਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਰਮਜ਼ਾਨ ਦਾ ਮੁਬਾਰਕ ਮਹੀਨਾ ਚੱਲ ਰਿਹਾ ਹੈ ਔਰ ਮੇਰੀ ਕੋਸ਼ਿਸ਼ ਹੈ ਇਹਨਾਂ ਦਿਨਾਂ 'ਚ ਕਿ ਅਸੀਂ ਗੁਰਬਾਣੀ ਦੇ ਉਹ ਫਰਮਾਨ ਜਿਹੜੇ ਖਾਸ ਤੌਰ ਤੇ ਬੇਸ਼ੱਕ ਐਡਰੈਸਡ ਮੁਸਲਮਾਨ ਭਰਾਵਾਂ ਭੈਣਾਂ ਲਈ ਨੇ, ਪਰ ਇਹ ਸਾਰੀ ਇਨਸਾਨੀਅਤ ਲਈ ਨੇ ਔਰ ਇਸਲਾਮ ਦੇ ਸਿੰਬਲਸ, ਇਸਲਾਮ ਦੀਆਂ ਪ੍ਰੈਕਟਿਸਿਸ ਜਾਂ ਇਸਲਾਮ ਵਿਚਲੇ ਫੇਥ ਵਿਚਲੇ ਜਿਹੜੇ ਉਹਨਾਂ ਦੇ ਸਿੰਬਲ ਨੇ, ਉਹਨਾਂ ਨੂੰ ਇਸਤੇਮਾਲ ਕਰਕੇ ਗੁਰੂ ਸਾਹਿਬ ਨੇ ਸੱਚ, ਹੱਕ, ਇਨਸਾਫ ਦਾ, ਇਮਾਨਦਾਰੀ ਦਾ ਮੈਸੇਜ ਦਿੱਤਾ। ਉਹਨਾਂ ਦੀ ਗੱਲ ਕਰੀਏ। ਔਰ ਅੱਜ ਜਿਹੜਾ ਸ਼ਲੋਕ ਮੈਂ ਇਸ ਵਿਚਾਰ ਦੇ ਲਈ ਚੁਣਿਆ ਕਿ ਗੁਰੂ ਗ੍ਰੰਥ ਸਾਹਿਬ ਦੇ ਪੇਜ 141, ਜਿਸ ਨੂੰ ਅਸੀਂ ਅੰਗ ਕਹਿੰਦੇ ਹਾਂ, ਪਾਰਟ ਆਫ ਦਾ ਬਾਡੀ ਜਿਵੇਂ ਹੁੰਦਾ ਹੈ, ਉਸ ਦੇ ਵਿੱਚ ਦਰਜ ਹੈ। ਔਰ ਇਸ ਦੀ ਵਿਚਾਰ ਕਰਨ ਤੋਂ ਪਹਿਲਾਂ ਮੈਂ ਦੱਸਦੇ ਹਾਂ ਕਿ ਜਿਵੇਂ ਇਸ ਦੇ ਵਿੱਚ ਦੋ ਸਿੰਬਲ ਇਸਤੇਮਾਲ ਕੀਤੇ ਗਏ ਨੇ। ਇੱਕ ਤਾਂ ਹਿੰਦੂਆਂ ਦਾ ਗਾਂ, ਕਿਉਂਕਿ ਹਿੰਦੂ ਗਾਂ ਨੂੰ ਪਵਿੱਤਰ ਮੰਨਦੇ ਨੇ ਔਰ ਕਿਵੇਂ ਗਾਂ ਮਾਤਾ ਦੇ ਭਗਤ ਗਾਂ ਦਾ ਗੋਹਾ ਤੇ ਮੂਤਰ ਹੁਣ ਕਰੋਨਾ ਦੇ ਵਿੱਚ ਵੀ ਇਸਤੇਮਾਲ ਕਰ ਰਹੇ ਨੇ। ਇਸ ਹੱਦ ਤੱਕ ਉਹਨਾਂ ਦਾ ਸ਼ਦਾ ਹੈ ਗਾਂ ਨੂੰ ਪਵਿੱਤਰ ਕਹਿਣ ਦੇ ਲਈ। ਔਰ ਇਸਲਾਮ ਦੇ ਵਿੱਚ ਸੂਅਰ ਜਿਹੜਾ ਹੈ ਉਸ ਨੂੰ ਬਹੁਤ ਮਾੜਾ ਮੰਨਿਆ ਜਾਂਦਾ ਹੈ, ਅਗਲੀ ਮੰਨਿਆ ਜਾਂਦਾ ਹੈ ਔਰ ਇਸ ਦਾ ਨਾਂ ਲੈਣਾ ਵੀ ਜਿਹੜਾ ਹੈ ਉਸ ਨੂੰ ਵੀ ਹਰਾਮ ਮੰਨਿਆ ਜਾਂਦਾ ਹੈ। ਲੇਕਿਨ ਮੈਂ ਕਿਉਂਕਿ ਚਰਚਾ ਹੈ ਇਸ ਲਈ ਮੈਂ ਇਹ ਜਿਹੜਾ ਇਸ ਦਾ ਨਾਂ ਲਿਆ। ਔਰ ਇਸ ਨੂੰ ਇਸ ਤੋਂ ਪਹਿਲਾਂ ਵੀ ਯਹੂਦੀਆਂ ਦੇ ਵਿੱਚ ਵੀ ਯੂਜ਼ ਨੇ ਵੀ ਇਹਨੂੰ ਇੱਕ ਡਰਟੀ ਐਨੀਮਲ ਕਹਿੰਦੇ ਆ, ਨਕਾਰਿਆ ਹੋਇਆ ਸੀ। ਯੂਜ਼ ਦੇ ਵਿੱਚ ਵੀ ਜਿਹੜਾ ਹੈ ਇਹ ਸੂਰ ਦਾ ਮਾਸ ਖਾਣਾ ਹਰਾਮ ਵਾਂਗ ਹੈ। ਔਰ ਇਸਲਾਮ ਦੇ ਵਿੱਚ ਤਾਂ ਸ਼ਾਇਦ ਇਹਦੇ ਲਈ ਲਫ਼ਜ਼ ਖੰਜੀਰ ਹੈ, ਜੇ ਮੈਂ ਗਲਤ ਨਾ ਹੋਵਾਂ। ਔਰ ਇਹ ਬੜਾ ਇੱਕ ਵਿਦ ਕੰਟੈਂਪਟ ਹੈ ਔਰ ਇਸ ਤੋਂ ਅੰਤਾਂ ਦਾ ਜਿਹੜਾ ਬਿਲਕੁਲ ਨਫ਼ਰਤ ਹੀ ਨਹੀਂ, ਇਸ ਨੂੰ ਬਿਲਕੁਲ ਰਿਜੈਕਟ ਕੀਤਾ ਹੋਇਆ ਹੈ। ਇਹ ਹਰਾਮ ਹੈ। ਹੁਣ ਗੁਰੂ ਸਾਹਿਬਾਨ ਨੇ ਜਿਹੜਾ ਮੈਸੇਜ ਦੇਣਾ ਚਾਹਿਆ ਦੋਨਾਂ ਉਹਨਾਂ ਦੇ ਸਾਹਮਣੇ, ਕਿਉਂਕਿ ਜਾਂ ਹਿੰਦੂ ਆਡੀਅੰਸਿਸ ਨੇ ਜਾਂ ਮੁਸਲਮਾਨ ਆਡੀਅੰਸਿਸ ਨੇ, ਤੇ ਜੇ ਉਹਨਾਂ ਦੋਨਾਂ ਨੂੰ ਗੁਰੂ ਸਾਹਿਬ ਜਿਹੜੇ ਸਾਂਝੇ ਨੇ ਇਮਾਨਦਾਰੀ ਦਾ ਮੈਸੇਜ ਉਹਨਾਂ ਨੇ ਦੇਣਾ ਹੈ ਕਿ ਭਾਈ ਤੁਹਾਡੀ ਕਮਾਈ, ਔਰ ਇਹ ਜਿਵੇਂ ਅਸੀਂ ਕੱਲ ਦਾ ਸੈਗਮੈਂਟ ਰਿਜ਼ਕੇ ਹਲਾਲ ਦੀ ਗੱਲ ਕੀਤੀ ਸੀ ਕਿ ਜਿਹਨੂੰ ਅਸੀਂ ਸਾਡੇ ਇਸ ਪਾਸੇ ਹੱਕ ਹਲਾਲ ਕਹਿੰਦੇ ਨੇ ਕਿ ਬਈ ਸਾਡੇ ਕਹਿਣਗੇ ਜੀ ਹੱਕ ਹਲਾਲ ਦੀ ਕਮਾਈ ਹੈ ਮੇਰੀ, ਔਰ ਉਹਦਾ ਰਿਜ਼ਕੇ ਹਲਾਲ ਕਿਹਾ ਜਾਂਦਾ ਕਿ ਭਾਈ ਜੋ ਮੈਂ ਕਮਾਈ ਕੀਤੀ ਹੈ ਉਹ ਮੈਂ ਉਹੀ ਲਿਆ ਜੋ ਮੇਰਾ ਹੱਕ ਬਣਦਾ। ਔਰ ਇਹ ਜਿਹੜਾ ਇਸ ਤੋਂ ਬਿਨਾਂ ਜਿਹੜੀ ਹੈ ਉਸ ਨੂੰ ਹਰਾਮ, ਔਰ ਸਾਡੇ ਵੀ ਕਹਿਣਗੇ ਜਦੋਂ ਕੋਈ ਖਾਮਖਾ ਕੰਮ ਤਨਖਾਹ ਵੀ ਲੈ ਰਿਹਾ ਕੰਮ ਵੀ ਨਹੀਂ ਕਰ ਰਿਹਾ ਤੇ ਉਹਨਾਂ ਨੂੰ ਉਹ ਕਹਿਣਗੇ ਕਿ ਤੂੰ ਹਰਾਮ ਦੀ ਕਮਾਈ ਖਾ ਰਿਹਾ ਭਾਈ। ਤੋ ਜ਼ਾਹਿਰ ਹੈ ਕਿ ਲਫ਼ਜ਼ ਜਿਹੜੇ ਨੇ ਭਾਵੇਂ ਇਸਲਾਮ ਦੇ ਹਵਾਲੇ ਨਾਲ ਹੀ ਨੇ, ਲੇਕਿਨ ਸਾਡੇ ਮੁਆਸ਼ਰੇ ਦੇ ਵਿੱਚ ਵੀ ਇਮਾਨਦਾਰੀ ਦੀ ਕਮਾਈ ਹੱਕ ਹਲਾਲ ਹੈ ਔਰ ਜਿਹੜੀ ਇਹਨੂੰ ਤੁਸੀਂ ਡਿਜ਼ਰਵ ਨਹੀਂ ਕਰਦੇ ਉਹ ਹਰਾਮ ਹੈ। ਹੁਣ ਇਹਦੇ ਵਿੱਚ ਗੁਰੂ ਸਾਹਿਬ ਨੇ ਜਿੱਥੇ ਜਿਹੜੀ ਕਰਪਟ ਪ੍ਰੈਕਟਿਸਿਸ ਨੇ, ਜਿਹੜਾ ਕਿਸੇ ਦਾ ਹੱਕ ਖੋਹਣਾ ਹੈ, ਕਿਸੇ ਦਾ ਹੱਕ ਮਾਰਨਾ ਹੈ, ਉਸ ਨੂੰ ਹਰਾਮ ਕਿਹਾ, ਉੱਥੇ ਉਹਨੂੰ ਮੁਰਦਾ ਖਾਣਾ ਵੀ ਕਿਹਾ। ਹੁਣ ਕੋਈ ਵੀ ਜਿਹੜਾ ਉਹ ਮੁਰਦਾ ਨਹੀਂ ਖਾਂਦਾ, ਲੇਕਿਨ ਜੇ ਕਿਸੇ ਨੂੰ ਮਜਬੂਰ ਕਰੋ ਕਿ ਮੁਰਦਾ ਖਾ, ਮੁਰਦਾ ਤਾਂ ਵੈਸੇ ਹੀ ਹਰਾਮ ਹੈ ਔਰ ਉਹਨੂੰ ਖਾਣਾ ਕਿੰਨਾ ਮਾੜਾ ਹੁੰਦਾ ਹੈ। ਸੋ ਗੁਰੂ ਸਾਹਿਬ ਨੇ ਸਮਝਾਇਆ ਕਿ ਭਾਈ ਤੁਸੀਂ ਇਸ ਗੱਲ ਦੇ ਉੱਤੇ ਤਾਂ ਬਹੁਤ ਸਟ੍ਰੈਸ ਕਰਦੇ ਹੋ, ਇਸ ਦੇ ਉੱਤੇ ਲੜਨ ਮਰਨ ਨੂੰ ਤਿਆਰ ਹੁੰਦੇ ਹੋ। ਔਰ ਜ਼ਾਹਿਰ ਹੈ 47 ਤੋਂ ਪਹਿਲਾਂ ਇੱਕ ਬੜਾ ਰੁਝਾਨ ਹੁੰਦਾ ਸੀ ਕਿ ਜਿੱਥੇ ਦੰਗੇ ਕਰਵਾਣੇ ਨੇ ਹਿੰਦੂਆਂ ਮੁਸਲਮਾਨਾਂ 'ਚ, ਜਿਹੜੇ ਸ਼ਰਾਰਤੀ ਲੋਕ ਹੁੰਦੇ ਸੀ ਉਹ ਮੰਦਿਰ ਦੇ ਬਾਹਰ ਗਾਂ ਦਾ ਮਾਸ ਸੁੱਟ ਜਾਂਦੇ ਸੀ, ਹਿੰਦੂ ਭੜਕਦੇ ਸੀ, ਤੇ ਮਸੀਤ ਦੇ ਬਾਹਰ ਜਿਹੜਾ ਉਹ ਸੂਰ ਦਾ ਸੁੱਟ ਜਾਂਦੇ ਸੀ। ਆਮ ਜਿਹੜਾ ਇੱਕ ਤਰੀਕਾ ਸੀ। ਬਹੁਤ ਵਾਰੀ ਜਦੋਂ ਇਹ ਵੀ 47 ਤੋਂ ਬਾਅਦ ਵੀ ਅਸੀਂ ਦੇਖਿਆ, ਏਜੰਸੀਆਂ ਨੇ ਵੀ ਪੰਜਾਬ ਦੇ ਦੌਰ 'ਚ ਵੀ ਇਸ ਕਿਸਮ ਦਾ ਜਿਹੜਾ ਉਹਨਾਂ ਨੇ ਹਿੰਦੂਆਂ ਨੂੰ ਭੜਕਾਉਣ ਲਈ ਉਹਨਾਂ ਦੀਆਂ ਏਜੰਸੀਆਂ ਦਾ ਹੀ ਕੰਮ ਸੀ ਕਿ ਮੰਦਿਰਾਂ ਦੇ ਬਾਹਰ ਜਿਹੜਾ ਉਹ ਗਾਂ ਦੀਆਂ ਪੂਛਾਂ ਤੇ ਗਾਂ ਦਾ ਸਿਰ ਸੁੱਟ ਦਿੱਤਾ ਔਰ ਉਹ ਸਿੱਖ ਜੁਝਾਰੂਆਂ ਦੇ ਨਾਂ ਤੇ ਲਾਇਆ ਸੀ। ਸੋ ਗੁਰੂ ਨਾਨਕ ਸਾਹਿਬ ਨੇ ਇਸ ਸ਼ਲੋਕ ਦੇ ਵਿੱਚ ਜਿਹੜੀ ਕਰਪਟ ਤਰੀਕੇ ਨਾਲ ਕੀਤੀ ਕਮਾਈ ਹੈ ਉਹਨੂੰ ਇਸ ਕਦਰ ਜਿਹੜਾ ਉਹ ਨਿੰਦਿਆ, ਨਖੇਦੀ ਦਿੱਤੀ ਹੈ। ਮੈਂ ਉਹਨਾਂ ਦੇ ਲਫ਼ਜ਼ ਗੁਰੂ ਸਾਹਿਬ ਦੇ ਜੋ ਉਹਨਾਂ ਨੇ ਫਰਮਾਇਆ
ਮਹੱਲਾ ਪਹਿਲਾ। ਹੱਕ ਪਰਾਇਆ ਨਾਨਕਾ, ਉਸ ਸੂਰ ਉਸ ਗਾਏ, ਗੁਰ ਪੀਰ ਹਾਮਾ ਤਾਂ ਭਰੇ, ਜਾਂ ਮੁਰਦਾਰ ਨਾ ਖਾਏ। ਗੱਲੀ ਪਿਸ਼ਤ ਨਾ ਜਾਈਐ, ਛੁੱਟੈ ਸੱਚ ਕਮਾਏ। ਮਾਰਨ ਪਾਏ ਹਰਾਮ ਮੈਂ, ਹੋਏ ਹਲਾਲ ਨਾ ਜਾਏ। ਨਾਨਕ ਗੱਲੀ ਕੂੜੀ, ਕੂੜੋ ਪੱਲੇ ਪਾਏ। ਕਿਹਾ ਕਿ ਭਾਈ ਹਿੰਦੂਓ, ਇਹ ਗੱਲ ਮੇਰੀ ਸੁਣ ਲਓ, ਜੇ ਤੁਸੀਂ ਪਰਾਇਆ ਹੱਕ ਖਾਂਦੇ ਹੋ, ਪਰਾਇਆ ਹੱਕ ਮਾਰਦੇ ਹੋ, ਤੇ ਸਮਝੋ ਕਿ ਤੁਸੀਂ ਗਾਂ ਖਾ ਰਹੇ ਹੋ। ਇੱਕ ਪਾਸੇ ਤੁਸੀਂ ਉਹਦੀ ਪੂਜਾ ਕਰਦੇ ਹੋ, ਪਰ ਤੁਹਾਨੂੰ ਇਹ ਸਮਝ ਹੋਣੀ ਚਾਹੀਦੀ ਹੈ ਕਿ ਪਰਾਇਆ ਹੱਕ ਖਾਣਾ ਇਹਦਾ ਮਤਲਬ ਹੈ ਕਿ ਗਾਂ ਖਾਣ ਤੋਂ ਵੀ ਵੱਧ ਹੈ ਇਹ ਉਸ। ਔਰ ਇਸੇ ਤਰ੍ਹਾਂ ਮੁਸਲਮਾਨਾਂ ਲਈ ਹੈ ਕਿ ਭਾਈ ਜਿਹੜਾ ਸਭ ਤੋਂ ਨਖਿਦ ਕੰਡੈਮਨੇਬਲ ਐਨੀਮਲ ਹੈ, ਜਿਹੜਾ ਹਰਾਮ ਹੈ ਤੁਹਾਡੇ ਲਈ, ਪਰ ਜੇ ਤੁਸੀਂ ਕਰਪਟ ਪ੍ਰੈਕਟਿਸਿਸ ਕਰਦੇ ਹੋ, ਕਿਸੇ ਦਾ ਹੱਕ ਖੋਹਦੇ ਹੋ, ਤੇ ਮਾਨੋ ਤੁਸੀਂ ਸੂਰ ਖਾ ਰਹੇ ਹੋ। ਹੁਣ ਨਾਲ ਦੀ ਨਾਲ ਉਹਨਾਂ ਨੇ ਕਿਹਾ ਕਿ ਭਾਈ ਤੁਸੀਂ ਹਿੰਦੂਆਂ ਨੂੰ ਕਿਹਾ ਕਿ ਤੁਸੀਂ ਇਹ ਸਮਝਦੇ ਹੋ ਕਿ ਰੱਬ ਦਰਗਾਹ ਦੇ ਵਿੱਚ ਤੁਹਾਡੀ ਬਾਹ ਫੜੇਗਾ, ਤੁਹਾਡਾ ਗੁਰੂ ਤੁਹਾਡੇ ਨਾਲ ਖਲੋਏਗਾ। ਮੁਸਲਮਾਨਾਂ ਨੂੰ ਕਿਹਾ ਕਿ ਵੀ ਤੁਸੀਂ ਸਮਝਦੇ ਹੋ ਵੀ ਤੁਹਾਡੇ ਨਬੀ, ਤੁਹਾਡੇ ਪੀਰ, ਜਿਨ੍ਹਾਂ ਦੇ ਤੁਹਾਡਾ ਅਕੀਦਾ, ਉਹ ਤੁਹਾਡੀ ਬਾਹ ਫੜਨਗੇ ਜੇ ਤੁਸੀਂ ਕਰਪਟ ਹੋ, ਜੇ ਤੁਸੀਂ ਦੂਜਾ ਹੱਕ ਕਰ। ਗੁਰੂ ਸਾਹਿਬ ਨੇ ਕਿਹਾ ਬਿਲਕੁਲ ਨਹੀਂ। ਗੁਰ ਪੀਰ ਹਾਮਾ ਤਾਂ ਭਰੇ, ਜਾਂ ਮੁਰਦਾਰ ਨਾ ਖਾਏ। ਕਿ ਵੀ ਇਹ ਤੁਸੀਂ ਜਿਹੜਾ ਮੁਰਦਾ ਖਾ ਰਹੇ ਹੋ, ਪਰਾਇਆ ਹੱਕ ਖੋ ਰਹੇ ਹੋ, ਰੱਬ ਦੀ ਦਰਗਾਹ ਦੇ ਵਿੱਚ ਵੀ ਨਾ ਹੀ ਤੁਹਾਡੇ ਨਾਲ ਗੁਰੂ ਨੇ ਖਲੋਣਾ, ਤੇ ਨਾ ਹੀ ਮੁਸਲਮਾਨਾਂ ਨੂੰ ਕਿਹਾ ਤੁਹਾਡੇ ਨਾਲ ਕਿਸੇ ਪੀਰ ਨੇ ਖਲੋਣਾ, ਕਿਉਂਕਿ ਤੁਸੀਂ ਦੂਸਰਿਆਂ ਦਾ ਹੱਕ ਖਾ ਰਹੇ ਹੋ, ਜਿਹੜਾ ਮੁਰਦਾ ਖਾਣ ਦੇ ਬਰਾਬਰ ਹੈ। ਫਿਰ ਹੁਣ ਜ਼ਾਹਿਰ ਹੈ ਕਿ ਜੰਨਤ ਨੂੰ ਪੰਜਾਬੀ ਦੇ ਵਿੱਚ ਬਹਿਸ਼ਤ ਕਹਿੰਦੇ ਨੇ, ਗੁਰਬਾਣੀ ਦੇ ਵਿੱਚ ਬੱਬਾ ਮਾਈਨਸ ਹੋ ਕੇ ਪਿਸ਼ਤ ਲਫ਼ਜ਼ ਜਿਹੜਾ ਇਸਤੇਮਾਲ ਹੋਇਆ। ਸੋ ਗੁਰੂ ਸਾਹਿਬ ਨੇ ਫਰਮਾਇਆ ਕਿ ਗੱਲੀ ਪਿਸ਼ਤ ਨਾ ਜਾਈ ਹੈ, ਛੁੱਟੈ ਸੱਚ ਕਮਾਏ। ਤੁਸੀਂ ਬੇਈਮਾਨੀ ਕਰ ਰਹੇ ਹੋ, ਪਰ ਹੋਰ ਬਾਕੀ ਸਾਰੇ ਜਿਹੜੇ ਰਿਚੁਅਲ ਕਰਕੇ ਸਮਝਦੇ ਹੋ ਕਿ ਤੁਸੀਂ ਕਿਉਂਕਿ ਪੁੰਨ ਕੀਤਾ ਹੈ, ਬੜੀ ਜ਼ਕਾਤ ਦਿੱਤੀ ਹੈ, ਬੜਾ ਹੋਰ ਕੀਤਾ ਹੈ, ਤੁਹਾਡੇ ਲਈ ਜੰਨਤ ਦੇ ਦਰਵਾਜ਼ੇ ਖੁੱਲਣਗੇ। ਇਵੇਂ ਨਹੀਂ ਹੋਣਾ। ਗੁਰੂ ਸਾਹਿਬ ਨੇ ਕਿਹਾ ਗੱਲਾਂ ਦੇ ਨਾਲ, ਜੇ ਤੁਹਾਡੇ ਅਮਲ ਨਹੀਂ ਨੇ ਤੇ ਗੱਲੀ ਪਿਸ਼ਤ ਨਾ ਜਾਈਏ, ਗੱਲਾਂ ਦੇ ਨਾਲ ਤੁਸੀਂ ਬਹਿਸ਼ਤ ਨਹੀਂ ਜਾ ਸਕਦੇ। ਛੁੱਟੈ ਸੱਚ ਕਮਾਏ, ਤੁਸੀਂ ਰੱਬ ਦੀ ਦਰਗਾਹ 'ਚ ਤਾਂ ਹੀ ਛੁੱਟੋਗੇ, ਦੋਜ਼ਖ ਚੋਂ ਤਾਂ ਹੀ ਬਚੋਗੇ, ਜੇ ਤੁਸੀਂ ਜ਼ਿੰਦਗੀ ਦੇ ਅੰਦਰ ਸੱਚ ਕਮਾ ਰਹੇ ਹੋ। ਤੇ ਨਾਲ ਗੁਰੂ ਸਾਹਿਬ ਨੇ ਫਿਰ ਦੂਸਰੀ ਗੱਲ ਵੀ ਕੀਤੀ ਕਿ ਮਾਰਨ ਪਾਏ ਹਰਾਮ ਮੈਂ, ਹੋਏ ਹਲਾਲ ਨਾ ਜਾਏ। ਕਿ ਤੁਸੀਂ ਉਹ ਚੀਜ਼ ਕੁੱਕ ਕਰ ਰਹੇ ਹੋ ਜਿਹਨੂੰ ਤੁਸੀਂ ਹਰਾਮ ਕਹਿੰਦੇ ਹੋ, ਤੇ ਉਹਦੇ 'ਚ ਤੁਸੀਂ ਹਰਾਮ ਖਾਣ ਲੱਗੇ ਹੋ, ਉਹਦੇ 'ਚ ਤੁਸੀਂ ਮਸਾਲੇ ਪਾ ਰਹੇ ਹੋ। ਮਾਰਨ ਕਹਿੰਦੇ ਨੇ ਮਸਾਲਿਆਂ ਨੂੰ, ਤੇ ਤੁਸੀਂ ਸਮਝਦੇ ਹੋ ਕਿ ਕਿਉਂਕਿ ਇਹ ਭਾਵੇਂ ਹਰਾਮ ਹੈ, ਖਾਣ ਯੋਗ ਨਹੀਂ ਹੈ, ਪਰ ਮੈਂ ਮਸਾਲੇ ਪਾ ਰਹੇ ਨੇ, ਹੁਣ ਇਹ ਹਲਾਲ ਹੋ ਗਿਆ। ਉਹਨੂੰ ਕਿਹਾ, ਗੁਰੂ ਸਾਹਿਬ ਨੇ ਕਿਹਾ ਇਸ ਤਰ੍ਹਾਂ ਨਹੀਂ ਹੈ। ਮਾਰਨ ਪਾਏ ਹਰਾਮ ਮੈਂ, ਹੋਏ ਹਲਾਲ ਨਾ ਜਾਏ। ਮਸਾਲੇ ਪਾਉਣ ਨਾਲ ਹਰਾਮ ਜਿਹੜਾ ਹੈ ਉਹ ਹਲਾਲ ਨਹੀਂ ਹੋ ਜਾਂਦਾ। ਨਾਨਕ ਗੱਲੀ ਕੂੜੀ, ਕੂੜੋ ਪੱਲੇ ਪਾਏ। ਗੁਰੂ ਨਾਨਕ ਸਾਹਿਬ ਨੇ ਇਹ ਫਰਮਾਇਆ ਕਿ ਭਾਈ ਇਹ ਕੂੜੀਆਂ ਗੱਲਾਂ, ਝੂਠ ਦੇ ਪੱਲੇ ਲੱਗ ਕੇ ਜੇ ਤੁਸੀਂ ਰਹੋਗੇ ਤੇ ਕੂੜੀਆਂ ਗੱਲਾਂ ਕੀਤਿਆਂ ਫਿਰ ਕੂੜ ਹੀ ਮਿਲਦਾ। ਜੇ ਤੁਸੀਂ ਹਰਾਮ ਦੀ ਕਮਾਈ ਕਰ ਰਹੇ ਹੋ, ਤੁਸੀਂ ਭਾਵੇਂ ਦਿਖਾਣ ਨੂੰ ਜੋ ਮਰਜ਼ੀ ਕਰ ਰਹੇ ਹੋ, ਤੇ ਤੁਸੀਂ ਫਿਰ ਹਰਾਮ ਦੇ ਵਿੱਚ ਹੀ ਰਹੋਗੇ, ਇਸ ਚੋਂ ਨਿਕਲ ਨਹੀਂ ਸਕੋਗੇ। ਨਾ ਜੰਨਤ ਦਾ ਦਰਵਾਜ਼ਾ ਖੁੱਲਣਾ ਤੁਹਾਡੇ ਲਈ। ਨਾਨਕ ਗੱਲੀ ਕੂੜੀ, ਜੇ ਤੁਹਾਡੇ ਅਮਲਾਂ ਦੇ ਵਿੱਚ ਕੂੜ ਝੂਠ ਹੈ ਤੇ ਕੂੜੋ ਪੱਲੇ ਪਾਏ, ਤੁਹਾਡੇ ਪੱਲੇ ਕੂੜ ਹੀ ਪੈਣਾ। ਸੋ ਇਹ ਅੱਜ ਦਾ ਵਿਚਾਰ ਹੈ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਅੱਜ ਦੇ ਅਹਿਮ ਇਸ਼ੂ ਤੇ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਇਸ ਤੋਂ ਆਪਣੇ ਵਿਊਅਰਸ ਕੋਲ ਨੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ ਹੈ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ soshTV84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਨਮੁਖ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸਮਾਗਿਆ ਦੋ। ਦੇਖਦੇ ਰਹੋ TV84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।